ਵੀ ਤੁਸੀਂ ਬਾਹਰ ਖੜੋ ਸਾਡੇ ਤੋਂ ਬਾਅਦ ਆਏ ਜਿਹੜੇ ਉਹ ਲੈ ਜਾਂਦੇ ਆ ਤੇ ਅਸੀਂ ਬਾਹਰ ਖੜੇ ਭਾਈ ਸਵੇਰ ਦੇ ਖੜੇ ਆਗੇ ਤੇ ਸਾਡੇ ਤੋਂ ਬਾਅਦ ਚੋਂ ਆ ਕੇ ਫਾਰਮ ਲੈ ਕੇ ਚਲ ਗਏ ਆ। ਸਾਨੂੰ ਨਹੀਂ ਪਤਾ ਸ਼ਾਇਦ ਕਪੜਾ ਹੁੰਦਾ ਹੋਵੇ। ਕੰਮ ਕੋਈ ਵੀ ਨਹੀਂ ਹੋਇਆ। ਜਿਹੜੇ 2 ਵਜੇ ਜਿਹਨੇ ਨੇ ਫੈਲਾ ਜਮ੍ਹਾਂ ਕਰਾਈਆਂ ਉਹ ਲੈ ਕੇ ਚਲ ਗਏ ਆ। 10 ਵਜੇ ਵਾਲੇ ਖੜੇ ਆ। ਅਸੀਂ ਸਵੇਰ ਦੇ 10 ਵਜੇ ਤੇ ਆਏ ਆ। ਅਜੇ ਤਾਈਂ ਕੋਈ ਸਾਨੂੰ ਸੁਣਵਾਈ ਨਹੀਂ, ਕੋਈ ਨਹੀਂ ਸਾਨੂੰ ਪੁੱਛਦਾ ਹੈਗਾ। ਅਸੀਂ ਤਾਂ ਕੱਲ ਦੇ ਤੁਰੇ ਫਿਰਦੇ ਆ। ਅੱਛਾ ਜੀ, ਕੱਲ ਦਾ ਨਹੀਂ ਹੋਇਆ? ਕੱਲ ਦਾ ਨਹੀਂ ਹੋਇਆ। ਇਹ ਬਦਲਾਅ ਹੋ ਰਿਹਾ ਹੁਣ। ਇਹ ਖੱਜਲ ਕੀਤੀ ਹੈ ਸਰਕਾਰ ਨੇ, ਇਹ ਬਦਲਾਅ ਹੀ ਹੋ ਰਿਹਾ। ਇਹ ਮੁੜ ਕੇ ਨਾ ਪੰਚਾਇਤਾਂ ਦੇ ਕੋਲ ਆ ਕੇ ਮਿਹਨਤਾਂ ਕਰਨੀਆਂ, ਉਹੀ ਪੰਚਾਇਤਾਂ ਖੱਜਲ ਕੀਤੀਆਂ ਹੋਈਆਂ ਇਹਨਾਂ ਨੇ। ਪਰ ਕਹਿਣ ਦਾ ਮਤਲਬ ਬੰਦੇ ਏਸੀ ਲਾ ਕੇ ਬੈਠੇ, ਕੰਮ ਨਹੀਂ ਹੋ ਰਿਹਾ। ਭਾਜੀ 5 ਦਿਨ ਹੋ ਗਏ, 5 ਦਿਨ ਤੋਂ ਤੇ ਹੁਣ ਮਿਲਿਆ। ਦੇਖੋ ਹਜੇ ਫੇਰ ਪੇਪਰ ਹਜੇ ਬਣਾਉਣ ਵਾਲੇ ਆ। ਦੇਖ ਲਓ ਅਸੀਂ ਮਿਲੀ ਅਜੇ ਤੱਕ। ਤੇ ਅਸੀਂ ਪੁਲਿਸ ਬੁਲਾ ਲੈਣੀ, ਤੁਹਾਨੂੰ ਚੱਕ ਕੇ ਅੰਦਰ ਕਰ ਦੇਣਾ ਆ। ਸਿਰ ਲੈ ਕੇ ਗਏ, ਉਹ ਕਹਿੰਦਾ ਉਹਦੇ ਵੀਡੀਓ ਸਾਹਿਬ ਹੈ ਇੱਕ ਹੱਟਾ ਕੱਟਾ ਜਿਹਾ, ਕਹਿੰਦਾ ਭੌਂਕਦਾ ਕਿੱਦਾਂ ਆ, ਬੋਲਦਾ ਕਿੱਦਾਂ ਆ। ਉਹ ਆਮ ਆਦਮੀ ਪਾਰਟੀ ਖੁਦ ਗਾਲਾਂ ਕੱਢਦੇ ਆ। ਉਹ ਕਹਿੰਦੇ ਭਰਾਵਾ ਅਗਲੀ ਵਾਰੀ ਕਾਂਗਰਸ ਨੂੰ ਵੀ ਪਾਉਣੀਆਂ। ਕਹਿੰਦੇ ਮੈਂ ਹੁਣ ਮੁੰਡਿਆਂ ਨੂੰ ਕਿਹਾ ਘੰਟਿਆਂ ਨਾਲ ਥੋੜੀ ਮਤਲਬ ਆ। ਜੇ ਅਸੀਂ ਘਰੋਂ ਇਲੈਕਸ਼ਨ ਲੜਨ ਆਏ ਆ ਨਾ ਤਾਂ ਸਾਨੂੰ ਘੰਟਿਆਂ ਨਾਲ ਨਹੀਂ ਮਤਲਬ। ਅਸੀਂ ਜੇ ਘੰਟੇ ਹੁਣ ਦੇਖਾਂਗੇ 5 ਸਾਲ ਕਿੱਦਾਂ ਕੰਮ ਕਰਾਂਗੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਅਤੇ ਇਹ ਪੰਚਾਇਤੀ ਚੋਣਾਂ ਨੂੰ ਇੰਨੀ ਕਾਹਲੀ ਦੇ ਨਾਲ ਅਨਾਉਂਸ ਕੀਤਾ ਗਿਆ ਹੈ ਕਿ ਹਾਲੇ ਵਾਰਡਬੰਦੀ ਵੀ ਅਨਾਉਂਸ ਨਹੀਂ ਹੋਈ ਸੀ ਤੇ ਕਿਹੜੇ ਹਲਕੇ ਰਿਜ਼ਰਵ ਰਹਿਣੇ ਆ ਇਸ ਦੀ ਗੱਲਬਾਤ ਵੀ ਸਾਹਮਣੇ ਨਹੀਂ ਆਈ ਸੀ। ਪਰ ਇਸ ਸਭ ਦੇ ਬਾਬਤ ਹੁਣ ਜਦੋਂ ਸ਼ੁਰੂ ਹੋ ਗਿਆ, ਪਿੜ ਮੱਗ ਚੁੱਕਿਆ, ਤਾਂ ਉਸ ਤੋਂ ਬਾਅਦ NOCਆਂ ਲੈਣੀਆਂ, ਵੱਖ-ਵੱਖ ਤਰ੍ਹਾਂ ਦੇ ਚੁੱਲ੍ਹਾ ਟੈਕਸ ਭਰਨ ਦੀ ਜਿਹੜੀ ਰਵਾਇਤ ਹੁੰਦੀ ਹੈ ਉਸ ਨੂੰ ਪੂਰੀ ਕਰਨ ਦੇ ਲਈ ਲੋਕ ਜਹਿਦ ਕਰ ਰਹੇ ਨੇ, ਜਿਹੜੇ ਇਛੁਕ ਨੇ ਚੋਣ ਲੜਨ ਦੇ। ਇਸੇ ਬਾਬਤ ਮੇਰੇ ਪਿੱਛੇ ਤੁਸੀਂ ਜਲੰਧਰ ਈਸਟ ਦੀਆਂ ਇਹ ਸਾਰੀਆਂ ਤਸਵੀਰਾਂ ਵੇਖ ਰਹੇ ਹੋ। ਲੋਕ ਵੱਖ-ਵੱਖ ਤਰ੍ਹਾਂ ਦੀਆਂ NOC ਜਾਂ ਜਿਹੜੇ ਵੀ ਉਹਨਾਂ ਦੇ ਬਕਾਏ ਨੇ ਉਹ ਭਰਨ ਦੇ ਲਈ ਪਹੁੰਚੇ ਹੋਏ ਨੇ। ਪਰ ਇੱਥੇ ਇਸ ਗੱਲ ਸਾਹਮਣੇ ਆ ਰਹੀ ਹੈ ਕਿ ਬੇਰੁਖੀ ਦਾ ਸਾਹਮਣਾ ਕਰਨਾ ਪੈ ਰਿਹਾ ਅਫਸਰਾਂ ਦਾ, ਜਾਂ ਫਿਰ ਪਾਰਟੀਬਾਜ਼ੀ ਵਾਲੀ ਗੱਲ ਜਿਹੜੀ ਹਰੇਕ ਵਾਰ ਹੁੰਦੀ ਹੈ, ਇਹੋ ਜੀ ਗੱਲਬਾਤ ਚੱਲ ਰਹੀ ਹੈ। ਆਲੇ ਦੁਆਲੇ ਦੇਖ ਸਕਦੇ ਹੋ ਲੋਕਾਂ ਦਾ ਤਾਂਤਾ ਲੱਗਾ ਹੋਇਆ। ਗੱਲਬਾਤ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਇੱਧਰ ਬਾਦਸ਼ਾਹਪੁਰ ਤੋਂ ਆਏ ਤੇ ਕੀ ਸਮੱਸਿਆ ਕੀ ਆ ਰਹੀ ਹੈ ਇੱਥੇ? ਇਸ ਸਮੇਂ ਤੱਕ ਵੀ ਇਕੱਠ ਹੈ ਇੱਥੇ, ਕੀ ਚੱਕਰ ਕੀ ਹੈ? ਇਹ ਸਵੇਰ ਦੇ 11 ਵਜੇ ਆਏ ਤੇ ਕੋਈ ਸਾਨੂੰ ਕੋਈ ਇਹਨਾਂ ਨੇ NOC ਦਾ ਕੋਈ ਕੁਛ ਨਹੀਂ ਦਿੱਤਾ, ਨਾ ਕੋਈ ਪਾਣੀ ਦਾ ਇੰਤਜ਼ਾਮ ਹੈ। ਤੇ ਬੰਦਾ ਪਾਣੀ ਦੀ ਛਬੀਲ ਹੀ ਲਾ ਦਿੰਦਾ। ਅਫਸਰ ਵੀ ਨਹੀਂ ਮਿਲ ਰਹੇ ਜਾਂ ਬੈਠੇ ਤੁਹਾਡੇ ਦੇਖੋ ਗਨਮੈਨ ਰੱਖੇ 4 ਬੈਠੇ, ਕੋਈ ਪਾਣੀ ਨਹੀਂ ਕੋਈ ਪਿਆ ਰਿਹਾ, ਕੁਛ ਨਹੀਂ। ਗਰਮੀ ਇੰਨੀ ਹੈ। ਅੱਛਾ ਜੀ, ਤੁਸੀਂ ਕਿੱਥੋਂ ਆਏ ਹੋ? ਸਰ ਮੈਂ ਤੁਹਾਨੂੰ ਡਿਟੇਲ 'ਚ ਦੱਸਦਾ। ਜੀ ਜੀ। ਇਹ ਜਿਹੜਾ ਸਿਸਟਮ ਆ ਪੂਰੀ ਤਰ੍ਹਾਂ ਫੇਲ ਆ। ਹਾਂਜੀ। ਇਹ ਅਸੀਂ ਕੀ ਕੀਤਾ, ਮਤਲਬ ਫਾਰਮ ਭਰ ਕੇ ਦਿੱਤੇ ਆ। ਹਾਂਜੀ। ਫਾਰਮ ਭਰ ਕੇ ਨਾ ਉਹਨਾਂ ਨੇ ਸਾਨੂੰ ਰਿਸੀਵਿੰਗ ਰਸੀਦ ਦਿੱਤੀ ਆ। ਉਸ ਤੋਂ ਬਾਅਦ ਕਹਿੰਦੇ ਆ ਵੀ ਤੁਸੀਂ ਬਾਹਰ ਖੜੋ ਸਾਡੇ ਤੋਂ ਬਾਅਦ ਆਏ ਜਿਹੜੇ ਹੈਗੇ ਨੇ ਉੱਥੇ ਅੰਦਰ ਮੈਨੇਜ ਕਰਦੇ ਆ, ਉਹ ਲੈ ਜਾਂਦੇ ਆ ਤੇ ਅਸੀਂ ਬਾਹਰ ਖੜੇ ਤਾਂ ਸਾਡਾ ਅਜੇ ਤਾਈਂ ਨਾਂ ਨਹੀਂ ਹੋ। ਹੁਣ ਮਤਲਬ ਕਹਿੰਦੇ ਆ ਜੀ ਤੁਸੀਂ ਬਾਹਰ ਖੜੋ। ਅਸੀਂ ਸਵੇਰ ਦੇ ਬਾਹਰ ਖੜੇ ਆ, 10 ਵਜੇ ਫਾਰਮ ਦਿੱਤੇ ਆ, ਅਜੇ ਤੱਕ ਨਹੀਂ ਕੀਤੇ। ਕੋਈ ਪਾਰਟੀਬਾਜ਼ੀ ਦਾ ਵੀ ਨਿਕਲ ਕੇ ਸਾਹਮਣੇ ਆ ਰਿਹਾ? ਤੁਹਾਨੂੰ ਲੱਗ ਰਿਹਾ ਕਿ ਪਾਰਟੀਬਾਜ਼ੀ ਦੇ ਆਧਾਰ ਤੇ ਵੀ ਫਰਕ ਕੀਤਾ ਜਾ ਰਿਹਾ? ਪਾਰਟੀਬਾਜ਼ੀ ਦਾ ਨਹੀਂ ਹੈ। ਇਹਦਾ ਜਿਹੜਾ ਚੇਅਰਮੈਨ ਹੈ ਕਿ ਨਹੀਂ ਬਲਾਕ ਸੰਮਤੀ ਦਾ, ਉਹਦੀ ਡਿਊਟੀ ਆ, ਉਹਦੀ ਦੇਖ ਰੇਖ ਦੇ ਥੱਲੇ ਆ। ਉਹ ਆਪ ਇੱਥੇ ਮੌਜੂਦ ਨਹੀਂ ਤੇ ਅਸੀਂ ਜੇ ਗੱਲ ਕਰਦੇ ਆ ਸਾਨੂੰ ਕਹਿੰਦੇ ਉਹ ਵੀ ਅਸੀਂ ਪੁਲਿਸ ਬੁਲਾ ਲੈਣੀ, ਤੁਹਾਨੂੰ ਚੱਕ ਕੇ ਅੰਦਰ ਕਰ ਦੇਣਾ ਆ। ਉਹ ਜਿੱਦਾਂ ਰੱਖੇ ਆ ਵੀਡੀਓ ਸਾਹਿਬ ਦੇ ਕੋਲ, ਅਸੀਂ ਆਪਣੀ ਸਮੱਸਿਆ ਲੈ ਕੇ ਗਏ। ਉਹ ਕਹਿੰਦਾ ਉਹਦੇ ਵੀਡੀਓ ਸਾਹਿਬ ਹੈ ਇੱਕ ਹੱਟਾ ਕੱਟਾ ਜਿਹਾ, ਕਹਿੰਦਾ ਭੌਂਕਦਾ ਕਿੱਦਾਂ ਆ, ਬੋਲਦਾ ਕਿੱਦਾਂ ਆ। ਮੈਂ ਕਿਹਾ ਹਾਂ ਮਤਲਬ ਸਰਕਾਰੀ ਅਫਸਰ ਨੇ ਜਾਂ ਉਦਾਂ ਹੀ ਕੋਈ ਬਾਹਰ? ਸਰਕਾਰੀ ਉਹ ਮਤਲਬ ਵੀਡੀਓ ਦਫ਼ਤਰ ਦੇ ਬਾਹਰ ਉਹਨੇ ਰੱਖੇ, ਅੰਦਰ ਕੁੰਡੀ ਲਾ ਲੈਂਦੀ ਆ। ਆਪਣੇ ਜਿਹੜੇ ਉਹ ਬੈਠੇ ਆ ਕਿ ਨਹੀਂ ਉਹਨਾਂ ਨਾਲ ਉਹ ਮਤਲਬ ਗੱਲ ਕਰਦੀ ਆ, ਉਹਨਾਂ ਦੇ ਮਸ਼ਕ ਦੇਣੀ ਆਉਂਦੇ ਆ, ਲੈ ਜਾਂਦੇ ਆ। ਬਹੁਤ ਮਤਲਬ ਹਨੇਰ ਆ ਇਹ। ਠੀਕ ਹੈ, ਗੱਲਬਾਤ ਅੱਗੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਧਰ MLA ਆਦਮਪੁਰ ਵੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। MLA ਸਾਹਿਬ, ਕੀ ਸਮੱਸਿਆ ਇਸ ਸਮੇਂ ਆ ਰਹੀ ਹੈ? ਜਿਸ ਤਰੀਕੇ ਨਾਲ ਤਾਂਤਾ ਲੱਗਿਆ ਹੋਇਆ, ਇਸ ਵੇਲੇ ਤਾਂ ਨਾਰਮਲ ਆਮ ਤੌਰ ਤੇ ਦਫ਼ਤਰ ਬੰਦ ਹੋ ਜਾਂਦੇ ਆ। ਮੈਂ ਲਗਭਗ 10 ਵਜੇ ਤੋਂ ਇੱਥੇ ਲੋਕਾਂ ਦੇ ਨਾਲ, ਪਬਲਿਕ ਦੇ ਨਾਲ ਆਇਆ ਹੋਇਆ, ਬਿਨਾਂ ਪਾਰਟੀ ਤੋਂ ਉੱਪਰ ਉੱਠ ਕੇ। ਇੱਥੇ ਸਾਰੀਆਂ ਪਾਰਟੀਆਂ ਦੇ ਲੋਕ ਨੇ, ਲੇਕਿਨ ਸਰਕਾਰ ਵਾਲੇ ਆਉਂਦੇ ਆ, ਉਹ ਬਣਾ ਕੇ NOC ਜਿਹੜੀ ਆ ਉਹਨਾਂ ਨੂੰ ਵੀਡੀਓ ਦੇ ਦਿੰਦਾ, ਲੈ ਜਾਂਦੇ ਨੇ। ਤੇ ਲੋਕ ਜਿਹੜੇ ਆ ਤੁਸੀਂ ਦੇਖੋ ਸ਼ਾਮ ਦੇ 6 ਵੱਜ ਗਏ, 10 ਵਜੇ ਤੋਂ ਲੈ ਕੇ 10 ਵਜੇ ਦਾ ਤਾਂ ਮੈਂ ਆਇਆ ਹੋਇਆ ਤੇ ਹਾਲੇ ਤੱਕ ਆ ਤੁਸੀਂ ਦੇਖੋ ਹਜ਼ਾਰਾਂ ਸੈਂਕੜੇ ਬੰਦੇ, ਮੇਰੇ ਖਿਆਲ
ਘੱਟੋ ਘੱਟ 1000 1200 1500 ਬੰਦਾ ਇੱਥੇ ਹੋਏਗਾ। ਕਹਿੰਦੇ ਪਾਰਟੀ ਆਧਾਰਿਤ ਵਿਤਕਰਾ ਹੋ ਰਿਹਾ। ਨਾਲ ਦੀ ਨਾਲ ਭਾਈ ਸਾਹਿਬ ਉੱਥੇ ਖੜੇ ਸੀ, ਉਹ ਮੈਨੂੰ ਕਹਿ ਰਹੇ ਕਿ ਅੰਦਰੋਂ ਜਦੋਂ ਬੀਡੀਪੀਓ ਸਾਹਿਬ ਨਾਲ ਗੱਲ ਕਰਨ ਅੰਦਰ ਜਾਂਦੇ, ਉਹ ਕਹਿੰਦੇ ਚੱਕ ਕੇ ਇਹਨਾਂ ਨੂੰ ਬਾਹਰ ਸਿੱਟ ਦਿਓ ਜਾਂ ਫਿਰ ਜੇ ਜ਼ਿਆਦਾ ਤਿੜਫਿੜ ਕਰਦੇ ਆ ਤਾਂ ਇਹਨਾਂ ਨੂੰ ਪੁਲਿਸ ਤੋਂ ਫੜਾ ਦਿਓ। ਦੇਖੋ ਇਹ ਬੜੀ ਮੰਦਭਾਗੀ ਗੱਲ ਹੈ, ਇਹ ਡੈਮੋਕ੍ਰੇਸੀ ਦੇ ਅੰਦਰ ਨਹੀਂ ਹੁੰਦਾ। ਐਨਓਸੀ ਲੈਣਾ ਸਾਡਾ ਡੈਮੋਕ੍ਰੈਟਿਕ ਰਾਈਟ ਹੈ, ਇਲੈਕਸ਼ਨ 'ਚ ਖੜਨਾ ਸਾਡਾ ਡੈਮੋਕ੍ਰੈਟਿਕ ਰਾਈਟ ਹੈ। ਤੇ ਜੇ ਤੁਸੀਂ ਪੰਚ ਸਰਪੰਚ ਨੂੰ ਕੋਈ ਐਨਓਸੀ ਨਹੀਂ ਦੋਗੇ, ਹੁਣ ਇਹ ਆਮ ਪਬਲਿਕ ਨੂੰ ਦੇ ਰਹੇ ਨੇ, ਜਿਹੜੇ ਪੰਚ ਔਰ ਸਰਪੰਚ ਨੇ ਉਹਨਾਂ ਨੂੰ ਤਾਂ ਦੇ ਹੀ ਨਹੀਂ ਰਹੇ। ਮੈਂ ਵੀਡੀਓ ਸਾਹਿਬ ਐਸਡੀਐਮ ਸਾਹਿਬ ਦੇ ਨਾਲ ਗੱਲ ਕਰਕੇ ਆਇਆ, ਉਹ ਕਹਿੰਦੇ ਜੀ ਸਾਡੇ ਸਰਪੰਚਾਂ ਵੱਲ ਲੱਖਾਂ ਰੁਪਈਆਂ ਦਾ ਬਕਾਇਆ ਆ, ਵੀ ਭਾਈ ਜੇ ਤੁਹਾਡੀ ਵੱਲ ਬਕਾਇਆ ਤਾਂ ਤੁਸੀਂ ਉਹਨਾਂ ਨੂੰ ਪਹਿਲਾਂ ਕੋਈ ਚਿੱਠੀਆਂ ਕੱਢਦੇ ਤਾਂ ਕਿ ਉਹਦਾ ਉਹ ਕੋਈ ਸਪਸ਼ਟੀਕਰਨ ਜਿਹੜਾ ਉਹ ਦਿੰਦੇ। ਇੱਕ ਵੀ ਸਰਪੰਚ ਨੂੰ ਇਸ ਬਲਾਕ ਦੇ ਵਿੱਚ ਜਲੰਧਰ ਦੇ ਅੰਦਰ ਕਿਸੇ ਵੀ ਸਰਪੰਚ ਨੂੰ ਐਨਓਸੀ ਨਹੀਂ ਮਿਲਿਆ। ਜਿਹੜੇ ਉਹਨਾਂ ਦੇ ਨੇ ਉਹਨੂੰ ਤਾਂ ਚੁੱਪ ਕਰਕੇ ਲੈ ਜਾਣੀ, ਪੇਪਰ ਸਬਮਿਟ ਕਰਵਾ ਦੇਣੇ ਆ। ਉਹੀ ਭਾਈ ਸਾਹਿਬ ਗੱਲ ਕਰ ਰਹੇ ਸੀ, ਕਹਿੰਦੇ ਅੰਦਰੋਂ ਕੁੰਡੀ ਲਾ ਲੈਂਦੇ ਆ, ਥੋੜੇ ਚਿਰ ਬਾਅਦ ਖੋਲਦੇ ਆ, ਫੇਰ ਅੰਦਰ ਬਾੜ ਕੇ 4 ਬੰਦੇ ਲਾ ਲੈਂਦੇ। ਜਿਹੜੇ ਉਹਨਾਂ ਨੇ ਦੇ ਦੇਣੀਆਂ ਵੀ ਸਰਕਾਰ ਨੇ। ਫਿਰ ਦੇਖੋ ਅੱਜ ਇਸੇ ਕਰਕੇ ਜੀਰੇ ਦੇ ਅੰਦਰ, ਫਿਰੋਜ਼ਪੁਰ ਦੇ ਅੰਦਰ ਗੋਲੀਆਂ ਚੱਲ ਗਈਆਂ। ਸਾਡਾ ਕੁਲਵੀਰ ਜੀਰਾ ਸਾਬਕਾ ਐਮਐਲਏ ਫੱਟੜ ਹੋ ਗਿਆ, ਔਰ ਗੁਰਦਾਸਪੁਰ ਦੇ ਅੰਦਰ ਸਾਡੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਔਰ ਉਹਨਾਂ ਦੇ ਨਾਲ ਸੁਖਜਿੰਦਰ ਰੰਧਾਵਾ ਮੈਂਬਰ ਪਾਰਲੀਮੈਂਟ, ਬਰਿੰਦਰ ਪਾੜਾ ਜੀ, ਤ੍ਰਿਪਤ ਰੰਜਨ ਬਾਜਵਾ ਡੀਸੀ ਆਫਿਸ ਗਏ ਵੀ ਬਾਹਰ ਦੇਖੋ ਕੀ ਹਾਲ। ਮੈਂ ਵੀ ਗਿਆ ਡੀਸੀ ਆਫਿਸ, ਗੱਲ ਸੁਣਨ ਲਈ ਕੋਈ ਤਿਆਰ ਨਹੀਂ। ਡੀਸੀ ਕੀ ਨੇ ਅੱਗੇ ਹੈ ਹੀ ਨਹੀਂ ਅੰਦਰ, ਕੋਈ ਅਫਸਰ ਹੀ ਨਹੀਂ। ਮੈਂ ਡੀਸੀ ਆਫਿਸ 'ਚ ਰੌਲਾ ਪਾ ਕੇ ਆਇਆ, ਇੱਥੇ ਆ ਕੇ ਰੌਲਾ ਪਾਇਆ। ਫਿਰ ਏਡੀਸੀ ਦਾ ਫੋਨ ਆਇਆ, ਕਹਿੰਦੇ ਜੀ ਦੱਸੋ ਕੀ ਪ੍ਰੋਬਲਮ ਆ। ਮੈਂ ਕਿਹਾ ਤੁਹਾਨੂੰ ਪ੍ਰੋਬਲਮ ਨਹੀਂ ਦਿੱਤੀ ਜਲੰਧਰ ਦੇ ਅੰਦਰ, ਕੀ ਪ੍ਰੋਬਲਮ ਆ। ਫਿਰ ਐਸਡੀਐਮ ਸਾਹਿਬ ਆਏ, ਮੌਕੇ ਤੇ ਆਏ, ਉਹਨਾਂ ਨੂੰ ਬੁਲਾਇਆ, ਉੱਪਰ ਤੋਂ ਥੱਲੇ ਟੇਬਲ ਲਵਾਏ। ਆ ਤੁਸੀਂ ਦੇਖੋ ਵੀ 1000 ਬੰਦੇ ਨੂੰ, ਇੱਕ ਬੰਦੇ ਨੂੰ 5 ਮਿੰਟ 7 ਮਿੰਟ ਤਾਂ ਲੱਗਦੇ ਹੀ ਆ ਨਾ, ਤੇ ਕਿੱਦਾਂ ਤੁਸੀਂ ਉਹਨਾਂ ਨੂੰ ਭੁਗਤਾ ਸਕਦੇ ਆ। ਚਲੋ ਇਹ ਤਾਂ ਮੰਨ ਲਈ ਗੱਲ ਅੱਜ ਦੀ, ਤੇ ਕੱਲ ਪਰਸੋਂ ਛੁੱਟੀ ਆ। ਜੇ ਸਵੇਰ ਦੇ ਆਇਆਂ ਨੂੰ ਅੱਜ ਸ਼ਾਮ ਤੱਕ ਉਹ ਆਪਣੇ ਪੇਪਰ ਨਹੀਂ ਫਾਈਲ ਕਰ ਸਕੇ, ਤਾਂ ਜਿਨ੍ਹਾਂ ਨੇ ਹਾਲੇ ਅੱਜ ਰਾਤ ਨੂੰ ਮਨ ਬਣਾਉਣਾ, ਕੱਲ ਨੂੰ ਮਨ ਬਣਾਉਣਾ, 2 ਤਰੀਕ ਨੂੰ, ਫਿਰ 3 ਤਰੀਕ ਨੂੰ ਮਨ ਬਣਾਉਣਾ, ਹੋ ਸਕਦਾ ਉਹਨਾਂ ਨੇ 4 ਤਰੀਕ ਸਵੇਰ ਨੂੰ ਮਨ ਬਣਾਉਣਾ ਹੁੰਦਾ, ਨਾ ਦੱਸਣਾ ਹੋ ਕਿਸੇ ਨੂੰ। ਬਈ ਠੀਕ ਆ, ਹਰ ਬੰਦੇ ਦੀ ਸੀਕ੍ਰੇਸੀ ਹੈ, ਤੇ ਉਹ ਬੰਦਾ ਕਿੱਦਾਂ ਸਬਮਿਟ ਕਰ ਸਕਦਾ ਆਪਣੇ ਪੇਪਰ ਜਿਹੜੇ ਆ। ਸੋ ਇਸ ਕਰਕੇ ਇਹ ਬਿਲਕੁਲ ਧਾਂਦਲੀ, ਇਹ ਸਰਕਾਰ ਦੀ ਨਾਕਾਮਯਾਬੀ। ਕੋਈ ਸਿਸਟਮ ਹੀ ਨਹੀਂ ਅਡਾਪਟ ਕੀਤਾ, ਸਿਰਫ ਇਸ ਕਰਕੇ ਕਿ ਹਾਈ ਕੋਰਟ ਦੇ ਅੰਦਰ ਐਫੀਡੇਵਿਟ ਫਾਈਲ ਕਰਨਾ ਸੀ, ਤਰੀਕਾਂ ਦਾ ਐਲਾਨ ਕਰਨਾ ਸੀ, ਚੱਕਦਮ ਬਿਨਾਂ ਸਿਸਟਮ ਕੀਤਿਆਂ। ਆ ਤੁਸੀਂ ਦੇਖੋ ਪੇਪਰਾਂ ਦੇ ਨੋਮੀਨੇਸ਼ਨ ਸ਼ੁਰੂ ਹੋ ਗਏ, ਕਿਸੇ ਨੂੰ ਪੰਚ ਸਰਪੰਚ ਹੀ ਨਹੀਂ ਪਤਾ ਵੀ ਸਾਡੇ ਪਿੰਡ ਜਨਰਲ ਬਣਨਾ, ਐਸਸੀ ਬਣਨਾ, ਕਿਹੜਾ ਬਣਨਾ। ਅੱਛਾ, ਉਹਦੇ ਤੋਂ ਬਾਅਦ ਆ ਕੱਲ ਲੋਕਾਂ ਨੂੰ ਪਤਾ ਲੱਗਾ ਵੀ ਐਸ ਵਾਰਡ ਦੇ ਵਿੱਚ, ਵਾਰਡ ਚ ਪੰਚਾਂ ਚ ਜਨਰਲ ਆ ਕਿ ਰਿਜ਼ਰਵ ਆ ਕਿ ਕੌਣ ਹੈ, ਤਾਂ ਉਹ ਤਾਂ ਹੀ ਫਿਰ ਆਪਣੇ ਪੇਪਰ ਫਿਲ ਕਰਨਗੇ ਨਾ। ਮੈਂ ਅੱਜ 2-3 ਜਿੱਥੇ ਨੋਮੀਨੇਸ਼ਨ ਹੋਇਆ, ਮੈਂ ਉਹਨਾਂ ਦਫ਼ਤਰਾਂ 'ਚ ਗਿਆ, ਮੈਂ ਕਿਹਾ ਜੀ ਕਿੰਨੀਆਂ ਕੁ ਫਾਈਲਾਂ ਆਈਆਂ, ਕਹਿੰਦੇ ਕੋਈ ਆਇਆ ਹੀ ਨਹੀਂ। ਅੱਛਾ, ਤੇ ਜਿਹਨੂੰ ਨੂੰ ਪਤਾ ਹੋਊ ਤਾਂ ਉਹ ਜਾਊ ਕਿ ਮੈਂ ਐਸਸੀ ਲੜ ਸਕਦਾ ਜਾਂ ਰਿਜ਼ਰਵ ਲਾਇਆ। ਮੇਰਾ ਮਤਲਬ ਵੀ ਜਿੱਥੇ ਨੋਮੀਨੇਸ਼ਨ ਹੋਣੇ ਸੀ ਨਾ, ਉਹ 1 ਦੇ ਲਿਫਟ ਵਨਡੇ ਇੱਕ 4 ਦਾ ਰਹਿ ਗਿਆ, ਮਤਲਬ 4 ਤਰੀਕ ਦਾ ਜਿਹੜਾ ਉਹ ਇੱਕ ਦਿਨ ਰਹਿ ਗਿਆ, ਗਾਂਧੀ ਜਯੰਤੀ ਹੈ, ਤੇ ਪਰਸੋਂ ਨੂੰ ਜਿਹੜੀ ਉਹ ਮਹਾਤਮਾ ਅਗਰਸੈਨ ਮਹਾਰਾਜ ਦੀ ਉਹ ਜਿਹੜੀ ਜਯੰਤੀ ਹੈ, 2 ਛੁੱਟੀਆਂ ਨੇ। ਵੀ ਹਾਊ ਇਜ਼ ਪੋਸੀਬਲ ਐਵਰੀਬਾਡੀ ਸਬਮਿਟ ਦਾ ਨੋਮੀਨੇਸ਼ਨ ਪੇਪਰ ਔਰ ਫਾਈਲ ਦਾ ਨੋਮੀਨੇਸ਼ਨ ਪੇਪਰ। ਸੋ ਇਹ ਸਰਕਾਰ ਦਾ ਬਿਲਕੁਲ ਮਹਿਜ ਇੱਕ ਡਰਾਮਾ ਬਣ ਕੇ ਰਹਿ ਗਿਆ ਇਲੈਕਸ਼ਨ। ਜਿਹੜੀ ਸਾਡੇ ਸਰਪੰਚਾਂ ਨੂੰ, ਮੈਂ ਕਹਿੰਦਾ ਸਾਰੇ ਸਰਪੰਚਾਂ ਨੂੰ, ਸਰਪੰਚ ਕਾਂਗਰਸ ਦੇ ਵੀ ਹੋ ਸਕਦੇ ਆ, ਸਰਪੰਚ ਅਕਾਲੀ ਦਲ ਦੇ ਵੀ ਹੋ ਸਕਦੇ ਆ, ਹੋਰ ਵੀ ਹੋ ਸਕਦੇ ਨੇ, ਲੇਕਿਨ ਤੁਸੀਂ ਆਪਣਿਆਂ ਨੂੰ ਤਾਂ ਦੇ ਰਹੇ ਆ। ਹੁਣ ਮੈਂ ਅੰਦਰ ਗੱਲ ਕੀਤੀ ਐਸਡੀਐਮ ਸਾਹਿਬ ਨਾਲ, ਕਹਿੰਦੇ ਜੀ ਜਿਹੜਾ ਸਰਪੰਚ ਨੇ ਇਲੈਕਸ਼ਨ ਲੜਨਾ ਉਹ ਇੱਕ ਐਫੀਡੇਵਿਟ ਫਾਈਲ ਕਰ ਦੇਵੇ ਵੀ ਮੇਰੀ ਗੱਲ ਕੋਈ ਬਕਾਇਆ ਨਹੀਂ। ਐਫੀਡੇਵਿਟ ਨੂੰ ਅਸੀਂ ਤਸਦੀਕ ਕਰਾਂਗੇ, ਵੀ ਜਿਹੜਾ ਤੁਸੀਂ ਤਸਦੀਕ ਕਰਨਾ ਉਹਨੂੰ ਫਿਰ ਐਨਓਸੀ ਜਾਰੀ ਕਰ ਦਿਓ। ਉਹ ਐਫੀਡੇਵਿਟ ਜਿਹੜਾ ਇੱਥੇ ਆਏਗਾ ਤੇ ਵੀਡੀਓ ਕਹਿ ਦੇਗਾ ਆਈ ਆਬਜੈਕਸ਼ਨ, ਤੇ ਫਿਰ ਉਹਦਾ ਮੰਨ ਲਓ ਪੇਪਰ ਰਿਜੈਕਟ ਹੋ ਜਾਣਗੇ। ਕੱਲ ਅਖਬਾਰ ਦੇ ਵਿੱਚ ਇਹ ਵੀ ਆਇਆ ਸੀ ਕਿ ਹੁਣ ਐਨਓਸੀ ਇਹਨਾਂ ਨੂੰ ਵੈਸੇ ਹੀ ਦਿੱਤੀ ਜਾ ਸਕਦੀ ਹੈ, ਚੁੱਲਾ ਟੈਕਸ ਜਾਂ ਫਿਰ ਡਿਫਾਲਟਰ ਜਿਹੜੇ ਨੇ ਉਹ ਬਿਨਾਂ ਭਰੇ ਉੱਥੇ ਐਨਓਸੀ ਲੈ ਸਕਦੇ ਨੇ, ਉਸ ਤੋਂ ਬਾਅਦ ਅੱਗੇ ਗੱਲ ਤੁਰ ਸਕਦੀ ਹੈ। ਪਰ ਮੇਰਾ ਸਵਾਲ ਇੱਥੇ ਇਹ ਸੀ ਐਮਐਲਏ ਸਾਹਿਬ ਕਿ ਜਿਸ ਤਰੀਕੇ ਦੇ ਨਾਲ ਕਾਹਲੀ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ ਇਲੈਕਸ਼ਨਾਂ ਦੀ, ਉਸ ਤੋਂ ਬਾਅਦ ਨਾ ਬਾਡੀ ਦਾ ਦੇਖਿਆ ਗਿਆ ਕਿ ਬਾਡੀ ਸਿਰ ਦੇ ਉੱਪਰ, ਨਾ ਇਹ ਦੇਖਿਆ ਗਿਆ ਕਿ ਤਿਉਹਾਰ ਸਿਰ ਦੇ ਉੱਪਰ ਨੇ। ਉਸ ਤੋਂ ਬਾਅਦ ਜਿਹੜੀ ਸਰਕਾਰ ਕਹਿੰਦੀ ਸੀ ਕਿ ਮੈਂ ਪਿੰਡਾਂ ਥਾਵਾਂ ਤੋਂ ਸੱਥਾਂ 'ਚੋਂ ਚੱਲਣ ਵਾਲੀ ਹਾਂ, ਮੈਨੂੰ ਹੇਠਲੀ ਇਕਾਈ ਦਾ ਕੀੜੀ ਤੁਰੀ ਜਾਂਦੀ ਦਾ ਪਤਾ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਆਮ ਪਿੰਡਾਂ ਦੇ ਵਿੱਚ ਲੋਕ ਕਿਵੇਂ ਦੇ ਹੁੰਦੇ ਨੇ, ਕਿਵੇਂ ਦਾ ਇੱਕ ਪਿੰਡੂ ਸੱਭਿਆਚਾਰ ਹੁੰਦਾ, ਉਹਨਾਂ ਨੇ ਕਿਵੇਂ ਵਿਚਰਨਾ ਹੁੰਦਾ। ਉਹਨਾਂ ਲਈ ਇੰਨੀਆਂ ਸਾਰੀਆਂ ਚੀਜ਼ਾਂ ਪੋਸੀਬਲ ਨਹੀਂ ਨੇ ਇੰਨੀ ਕਾਹਲੀ ਦੇ ਵਿੱਚ। ਉਹ ਕਿਹੜਾ ਚੰਡੀਗੜ੍ਹ ਬੈਠੇ ਨੇ। ਇਹ ਇੱਕ ਡਰਾਮਾ, ਕਹਿੰਦੇ ਜੀ ਸੀਐਮ ਵਿੰਡੋ ਖੋਲ ਦਿੱਤੀ, ਘਰ ਬੈਠਿਆਂ ਨੂੰ ਸਰਟੀਫਿਕੇਟ ਮਿਲ ਜਾਣਾ। ਆ ਜਿਹੜੇ ਲੋਕ ਵਿਚਾਰੇ ਸਵੇਰ ਦੇ ਆਏ ਆ ਉਹਨਾਂ ਨੂੰ ਤਾਂ ਮਿਲ ਨਹੀਂ ਰਿਹਾ, ਤੇ ਘਰ ਕਿਹੜੇ ਬੰਦੇ ਦਾ ਸਰਟੀਫਿਕੇਟ ਜਾਏਗਾ। ਹੁਣ ਤੁਸੀਂ ਦੇਖੋ, ਕਿਸੇ ਨੇ ਐਸਸੀ ਸਰਟੀਫਿਕੇਟ ਬਣਾਉਣਾ,
ਉਹ ਕਿੱਦਾਂ ਬਣਾ ਸਕੇਗਾ? ਇਹਦਾ ਮਤਲਬ ਆਪਣਿਆਂ ਨੂੰ ਬਣਾ ਦੇਣਗੇ ਤੇ ਬਾਕੀ ਰਹਿ ਜਾਣਗੇ। ਫਿਰ ਜੇ ਸਰਕਾਰ ਨੇ ਇਦਾਂ ਹੀ ਕਰਨੀ ਹੈ ਤਾਂ ਫਿਰ ਤੁਸੀਂ ਕਰਾ ਲਓ ਇਲੈਕਸ਼ਨ, ਬੰਦੇ ਦੇ ਪੁੱਤ ਬਣਾਵਾਂਗੇ ਫਿਰ 2.5 ਸਾਲਾਂ ਬਾਅਦ। ਜਿੱਤਣ ਨਹੀਂ ਦੇਵਾਂਗੇ। ਹੁਣ ਵੀ ਇਹ ਜਿੰਨਾ ਮਰਜ਼ੀ ਆਮ ਆਦਮੀ ਪਾਰਟੀ ਵਾਲੇ ਜ਼ੋਰ ਲਾਉਣ, ਇਹ ਇਹਨਾਂ ਦਾ ਮੋਹ ਭੰਗ ਹੋ ਚੁੱਕਾ। ਐਮਐਲਏ ਸਾਹਿਬ ਇਹ ਤਾਂ ਨਹੀਂ ਕੋਸ਼ਿਸ਼ ਵੀ ਜਿੱਦਾਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੇਰੀ ਨਾਲ ਜਿੱਤ ਗਈ, ਇਹਨਾਂ ਦਾ ਕਿਹੜਾ ਥੱਲੇ ਕੇਡਰ ਸੀ? ਹੁਣ ਥੱਲੇਲੇ ਬੰਨੇ ਪੰਚਾਇਤੀ ਵਾਲੇ ਪਾਸੇ ਕੇਡਰ ਤਿਆਰ ਕੀਤਾ ਜਾ ਰਿਹਾ ਆਪਣਾ ਵੱਡੇ ਪੱਧਰ ਤੇ। ਇਹ ਕੈਡਰ ਤਾਂ ਤਿਆਰ ਕਰ ਲੈਣ, ਜਿੰਨਾ ਕੁ ਕਰਨਾ ਕਰ ਲੈਣ। ਵੋਟਾਂ ਤਾਂ ਵੀ ਲੋਕਾਂ ਨੇ ਪਾਉਣੀਆਂ ਨਾ। ਕਿੰਨਾ ਕੁ ਕੈਡਰ ਹੈ ਇਹਨਾਂ ਦੇ ਕੋਲ? ਪਾਰਲੀਮੈਂਟ ਚੋਣਾਂ 'ਚ ਪਤਾ ਲੱਗ ਗਿਆ, ਕਹਿੰਦਾ ਸੀ 13-0 3 ਆਈਆਂ। ਤੇ ਭਗਵੰਤ ਮਾਨ ਨੂੰ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਪੁੱਛਿਆ, ਮਾਨ ਸਾਹਿਬ ਉਹ ਕਿੱਥੇ ਗਈਆਂ 13? ਕਹਿੰਦਾ ਯਾਰ ਬਹਿ ਜਾ। ਮਤਲਬ ਕਹਿਣ ਦਾ ਹੁਣ ਬੇਸ਼ਰਮਗਿਰੀ ਫੜੀ ਹੈ। ਇਸ ਕਰਕੇ ਇਹ ਕੋਈ ਇਲੈਕਸ਼ਨ ਨਹੀਂ ਹੈ, ਇਹ ਕੋਈ ਫੇਅਰ ਇਲੈਕਸ਼ਨ ਨਹੀਂ ਹੈ, ਇਹ ਲੋਕਾਂ ਦੀ ਬਹੁਤ ਵੱਡੀ ਖੱਜਲ ਖੁਆਰੀ ਆ। ਮੈਂ ਕੁਰਸੀ ਜਾਣ ਦਾ ਵੀ ਚੱਲ ਰਿਹਾ ਸੀ, ਕਹਿੰਦੇ ਭਗਵੰਤ ਮਾਨ ਸਾਹਿਬ ਦੀ ਕੁਰਸੀ ਜਾ ਸਕਦੀ ਹੈ। ਉਹ ਤਾਂ ਅੰਦਰ ਹੀ ਕਿਹਾ ਸੀ ਅਸੀਂ ਉਹਨਾਂ ਨੂੰ ਵੀ ਚਾਅ ਚੂ ਪੂਰਾ ਕਰ ਲਓ ਤੁਸੀਂ ਜਿੰਨੇ ਕੁ ਦਿਨ ਕਰਨਾ ਆ। ਤੇ ਚਾਅ ਚੂ ਉਹਨਾਂ ਦਾ ਵੈਸੇ ਵੀ ਪੂਰਾ ਹੀ ਹੋ ਚੁੱਕਾ ਆ। ਹੁਣ ਕੋਈ ਗੱਲ ਤਾਂ ਰਹੀ ਨਹੀਂ। ਜਦੋਂ ਸਰਕਾਰ ਹੀ ਨਹੀਂ ਚੱਲ ਰਹੀ, ਕਹਿੰਦੇ ਸੀ ਨਸ਼ਾ ਮੁਕਤ ਪੰਜਾਬ, ਧਰਨਾ ਮੁਕਤ ਪੰਜਾਬ ਤੇ ਕਰਜ਼ਾ ਮੁਕਤ ਪੰਜਾਬ, ਇਹੀ ਤਿੰਨਾਂ ਦੇ ਉੱਤੇ ਆਈ ਸਰਕਾਰ। ਕਰਜ਼ਾ ਅਸੀਂ 3.25 ਲੱਖ ਕਰੋੜ ਛੱਡਿਆ ਸੀ, 6 ਲੱਖ ਹਜ਼ਾਰ ਕਰੋੜ ਹੋ ਗਿਆ। ਤੇ ਜਿੱਦਣ ਜਾਣਗੇ 10 ਕਰਨਗੇ। ਇਹ ਤਾਂ ਮਾਰ ਦੇਣਗੇ ਸਾਨੂੰ, ਇਹ ਤਾਂ ਪੰਜਾਬ ਨੂੰ ਮਾਰ ਦੇਣਗੇ, ਬਰਬਾਦ ਕਰਕੇ ਪੰਜਾਬ ਨੂੰ ਜਾਣਗੇ। ਤੇ ਹੁਣ ਕਹਿੰਦੇ ਖਜ਼ਾਨਾ ਭਰਿਆ ਆ ਤੇ ਫਿਰ ਤੁਸੀਂ ਸੈਂਟਰ ਦੇ ਕੋਲੋਂ ਕਰਜ਼ੇ ਦੀ ਹੱਦ ਬਣਾਉਣ ਦੇ ਲਈ 10,000 ਕਰੋੜ ਦੇ ਲਈ ਤੁਸੀਂ ਚਿੱਠੀ ਲਿਖ ਰਹੇ ਹੋ। ਮੈਂ ਤਾਂ ਰਿਕਾਰਡ ਤੇ ਗੱਲਾਂ ਕਰ ਰਿਹਾ। ਇਸ ਕਰਕੇ ਨਾ ਕਰਜ਼ਾ ਮੁਕਤ ਪੰਜਾਬ ਕਹਿੰਦੇ ਸੀ ਅਸੀਂ ਬਕਾਇਆ ਕਰਜ਼ੇ ਦੀਆਂ ਕਿਸ਼ਤਾਂ ਮੋੜਾਂਗੇ, ਰੇਤਾ ਚੋਂ ਪੈਸੇ ਕੱਢਾਂਗੇ। ਕਹਿੰਦੇ ਅਸੀਂ 20,000 ਕਰੋੜ ਉਹਦੇ ਚੋਂ ਲਿਆਵਾਂਗੇ, 25,000 ਕਰੋੜ ਮਾਈਨਿੰਗ ਚੋਂ ਲਿਆਵਾਂਗੇ, 30,000 ਕਰੋੜ ਲੈ ਕੇ ਆਵਾਂਗੇ ਐਕਸਾਈਜ਼ ਪਾਲਿਸੀ ਦੇ ਅੰਦਰੋਂ, 75-80,000 ਕਰੋੜ ਤਾਂ ਕਹਿੰਦੇ ਐ ਚੁਟਕੀ ਮਾਰ ਕੇ ਕਰ ਲੈਣਾ। ਸੋ ਇਸ ਕਰਕੇ ਮੈਂ ਕਹਿਣਾ ਚਾਹਨਾ ਤੁਹਾਡਾ ਬਹੁਤ ਵੱਡਾ ਚੈਨਲ ਹੈ, ਪੂਰੀ ਦੁਨੀਆ ਦੇਖਦੀ ਹੈ ਇਹਨੂੰ। ਸੱਚ ਬੋਲਦੇ ਹੋ, ਸੱਚ ਦਿਖਾਉਂਦੇ ਹੋ। ਭਗਵੰਤ ਮਾਨ ਨੂੰ ਚਾਹੀਦਾ ਕਿ ਯਾਰ ਆਪਣਾ ਇਲਾਜ ਲੂਜ ਕਰਾ, ਛੱਡ ਪਰੇ ਕੁਰਸੀ, ਕਿਉਂ ਲੋਕਾਂ ਨੂੰ ਖੱਜਲ ਕਰਨ ਡਿਆ ਆ? ਤੇਰੀ ਤਾਂ ਕੋਈ ਖਬਰ ਲੈਣ ਵੀ ਨਹੀਂ ਗਿਆ। ਸਭ ਤੋਂ ਪਹਿਲਾਂ ਸਾਡੇ ਕਾਂਗਰਸੀ ਵਿਧਾਇਕ ਗਏ, ਉਸ ਤੋਂ ਬਾਅਦ ਫਿਰ ਲੈਣ ਲੱਗ ਗਈ। ਉਹ ਕਹਿੰਦਾ ਹੁਣ ਛੱਡੋ ਯਾਰ, ਘਰ ਚੱਲਦੇ ਆ, ਆਪਾਂ ਆਰਾਮ ਨਾਲ ਘਰ ਜਾ ਕੇ ਆਰਾਮ ਕਰਦੇ ਆ। ਸੋ ਇਸ ਕਰਕੇ ਮੈਂ ਇੱਕ ਡਰਾਮਾ ਸਰਕਾਰ ਦਾ ਬਣ ਕੇ ਰਹਿ ਗਿਆ। ਮੈਂ ਵਿਧਾਇਕ ਹਾਂ, ਦੇਖੋ ਮੈਂ ਲੋਕਾਂ ਲਈ, ਮੈਂ ਕਿਸੇ ਕਾਂਗਰਸ ਦੇ ਲਈ ਨਹੀਂ ਖੜਾ। ਇੱਥੇ ਆਮ ਆਦਮੀ ਪਾਰਟੀ ਦੇ ਵੀ ਹੋਣਗੇ, ਇੱਥੇ ਅਕਾਲੀ ਦਲ ਦੇ ਵੀ ਹੋਣਗੇ, ਇੱਥੇ ਭਾਰਤੀ ਜਨਤਾ ਪਾਰਟੀ ਦੇ ਵੀ ਹੋਣਗੇ, ਸਾਰਿਆਂ ਦੇ ਹੋਣਗੇ। ਮੈਂ ਤਾਂ ਸਾਰਿਆਂ ਲਈ ਗੱਲ ਕਰ ਰਿਹਾ। ਉਹ ਆਮ ਆਦਮੀ ਪਾਰਟੀ ਖੁਦ ਗਾਲਾਂ ਕੱਢਦੇ ਆ। ਉਹ ਕਹਿੰਦੇ ਭਰਾਵਾ ਅਗਲੀ ਵਾਰੀ ਕਾਂਗਰਸ ਨੂੰ ਹੀ ਪਾਉਣੀ ਆ। ਕਹਿੰਦੇ ਮੈਂ ਹੁਣ ਮੁੰਡਿਆਂ ਨੂੰ ਕਿਹਾ, ਮੈਂ ਬਿਲਕੁਲ ਸੱਚ ਨਾ ਕਹਿ ਰਿਹਾ। ਕਹਿੰਦੇ ਅਗਲੀ ਵਾਰ ਕੋਟਲੀ ਜੀ ਤੇਰੇ ਨਾਲ ਹੋਣਾ, ਇਹਨਾਂ ਨੂੰ ਕੋਈ ਵੋਟਾਂ ਨਹੀਂ ਪਾਉਣੀਆਂ। ਕਹਿੰਦੇ ਅਸੀਂ ਹੁਣ ਸਰਪੰਚੀ ਵੀ ਜਿੱਤ ਕੇ, ਅਸੀਂ ਵੀ ਕਹਿੰਦੇ ਸਰਪੰਚੀ ਜਿੱਤ ਕੇ ਨਾ ਇਹੀ ਲਿਖਣਾ ਵੀ ਕਾਂਗਰਸ ਵੱਲੋਂ ਜਿੱਤਿਆ। ਠੀਕ ਹੈ ਜੀ। ਬੀਬੀ ਜੀ ਕੀ ਕਹਿਣਾ ਚਾਹੋਗੇ? ਕਦੋਂ ਤੋਂ ਸਵੇਰ ਤੋਂ ਆਏ ਹੋ? ਕਹਿਣ ਵਾਲੀ ਕੋਈ ਰਹੀ ਨਹੀਂ ਗੱਲ, ਦੇਖ ਲਓ ਤੁਸੀਂ। ਕਦੋਂ ਦੇ ਆਏ ਹੋਏ ਹੋ? ਅਸੀਂ ਤਾਂ ਕੱਲ ਦੇ ਤੁਰੇ ਫਿਰਦੇ ਆ। ਅੱਛਾ ਜੀ, ਕੱਲ ਦਾ ਨਹੀਂ ਹੋਇਆ? ਕੱਲ ਦਾ ਨਹੀਂ ਹੋਇਆ। ਠੀਕ ਹੈ ਜੀ। ਇੱਧਰ ਲਾਈਨ ਵੀ ਲੱਗੀ ਹੋਈ ਹੈ, ਲਾਈਨ ਵਾਲੇ ਬੰਨੇ ਵੀ ਚੱਲਦੇ ਆ। ਲੋਕ ਤਰਾ ਕਰ ਰਹੇ ਨੇ ਅੱਤ ਦੀ ਗਰਮੀ ਦੇ ਵਿੱਚ। ਜ਼ਰੂਰ ਦੇਖਣਾ ਜੀ। ਆਹ ਦੇਖ ਸਕਦੇ ਹੋ ਲੰਬੀ ਲਾਈਨ ਲੱਗੀ ਹੋਈ ਹੈ। ਲੋਕ ਉਡੀਕ ਰਹੇ ਨੇ ਕਿ ਕਦੋਂ ਉਹਨਾਂ ਦੀ ਵਾਰੀ ਆਊਗੀ। ਇੱਥੇ ਪੁੱਛ ਹੀ ਲੈਂਦੇ ਆ, ਕਦੋਂ ਤੋਂ ਖੜੇ ਹੋ ਜੀ? ਕਦੋਂ ਤੋਂ ਖੜੇ ਹੋ? ਸਾਨੂੰ ਹੋ ਗਿਆ 3 ਘੰਟੇ ਖੜਿਆਂ ਨੂੰ। 3 ਘੰਟੇ ਹੋ ਗਏ। ਤੇਰੀ ਵਾਰੀ ਆਈ। ਕਦੋਂ ਦੇ ਖੜੇ ਹੋ ਬਾਈ? ਭਾਈ ਸਵੇਰ ਦੇ ਖੜੇ ਆਗੇ। ਅੱਛਾ, ਕੀ ਕਹਿ ਕੀ ਰਹੇ ਨੇ ਤੁਹਾਨੂੰ? ਕਹਿ ਕੁਛ ਨਹੀਂ ਰਹੇ, ਕਹਿੰਦੇ ਹੁਣ ਤਾਂ ਫੇਕਾਂ ਨੂੰ ਖੜੀਏ। ਨਹੀਂ ਕੋਈ ਬਸਾਰ ਲੈ ਨਹੀਂ ਰਹੇ? ਕੋਈ ਸਾਰ ਨਹੀਂ ਕੋਈ ਲੈਂਦਾ ਭਾਈ। ਕਿਹੜੀ ਜਗ੍ਹਾ ਤੋਂ ਆਏ ਹੋ? ਦੀਵਾਲੀ ਪਿੰਡ। ਦੀਵਾਲੀ ਪਿੰਡ। ਹਾਂਜੀ, ਸਵੇਰ ਦੇ ਆ ਕੇ ਟਾਈਮ ਨਾਲ ਕੇ ਫਾਰਮ ਭਰਿਓ ਆ ਤੇ ਸਾਡੇ ਤੋਂ ਬਾਅਦ ਚੋਂ ਆ ਕੇ ਫਾਰਮ ਲੈ ਕੇ ਚਲ ਗਏ ਆ। ਸਾਨੂੰ ਨਹੀਂ ਪਤਾ ਸ਼ਾਇਦ ਕਪੜਾ ਹੁੰਦਾ ਹੋਵੇ। ਕੌਣ ਲੋਕ ਆਏ ਨੇ? ਕੋਈ ਜਾਣਦੇ ਹੋ ਉਹਨਾਂ ਨੂੰ ਜਿਹੜੇ ਲੈ ਕੇ ਗਏ ਨੇ, ਜਾਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ? ਜਾਣਦੇ, ਸਾਨੂੰ ਇੰਨਾ ਤਾਂ ਪਤਾ ਵੀ ਅਸੀਂ ਸਵੇਰ ਦੇ ਜਿਹੜੇ ਸਾਡੇ ਤੋਂ ਬਾਅਦ ਚੋਂ ਜਿਹੜੇ ਆਏ ਆ ਵੀ ਉਹ ਪਹਿਲਾਂ ਲੈ ਕੇ ਚਲ ਗਏ ਆ। ਅੱਛਾ ਜੀ। ਬਈ ਤੇ ਅਸੀਂ ਖੁਦ ਦੇਖੇ ਹੋਏ ਆ ਲੋਕੀ ਜਿਹੜੇ ਬਾਅਦ ਚੋਂ ਸਾਡੇ ਤੋਂ ਆ ਕੇ ਪੇਪਰ ਦਿੱਤੇ ਤਾਂ ਲੈ ਕੇ ਚਲ ਗਏ ਆ। ਇਹ ਜਿੱਦਾਂ ਹੁਣ ਨਾਮ ਬੋਲ ਰਹੇ ਨੇ ਪਿੰਡਾਂ ਦੇ, ਇਹ ਕੀ ਕਾਦੇ ਲਈ ਪਰਚੀਆਂ ਦਿੱਤੀਆਂ ਹੋਈਆਂ? ਇਹ ਪਿੰਡਾਂ ਦੇ ਜਿਹੜੇ ਐਨਓਸੀ ਮਿਲਣੇ ਆ, ਹੁਣ ਪਿੰਡਾਂ ਦੇ ਨਾਮ ਬੋਲਦੇ ਆ। ਹਾਂ, ਠੀਕ ਹੈ ਜੀ। ਧੰਨਵਾਦ। ਬਾਈ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਪਰਸਰਾਮਪੁਰ ਤੋਂ। ਕਦੋਂ ਤੋਂ ਆਏ ਹੋ? ਅਸੀਂ ਸਵੇਰ ਦੇ 10 ਵਜੇ ਦੇ ਖੜੇ ਆ। 10 ਵਜੇ ਦੇ। 10 ਵਜੇ। ਕੀ ਕਹਿੰਦੇ ਨੇ, ਕੰਮ ਹੋਇਆ ਨਹੀਂ ਹਲੇ? ਕੰਮ ਕੋਈ ਵੀ ਨਹੀਂ ਹੋਇਆ। ਜਿਹੜੇ 2 ਵਜੇ ਜਿਹਨੇ ਫੈਲਾਂ ਜਮ੍ਹਾਂ ਕਰਾਈਆਂ ਉਹ ਲੈ ਕੇ ਚਲ ਗਏ ਆ। 10 ਵਜੇ ਵਾਲੇ ਖੜੇ ਆ। ਅੱਛਾ ਜੀ। ਹਾਂਜੀ, 10 ਵਜੇ ਸਾਰੇ ਖੜੇ। ਪਤਾ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਜਿਹੜੇ ਲੈ ਕੇ ਗਏ ਨੇ? ਸਾਨੂੰ ਹੁਣ ਕੀ ਪਤਾ ਕਿਹੜੇ ਸੀ ਬੰਦੇ ਉਹ ਲੈ ਕੇ ਚਲੇ ਗਏ। ਕਿੰਨੇ ਵਜੇ ਦੇ ਆਏ ਹੋ? ਅਸੀਂ ਸਵੇਰ ਦੇ 10 ਵਜੇ ਦੇ ਆਏ ਆ। ਅਜੇ ਤਾਈ ਕੋਈ ਸਾਨੂੰ ਸੁਣਵਾਈ ਨਹੀਂ, ਕੋਈ ਨਹੀਂ ਸਾਨੂੰ ਪੁੱਛਦਾ ਹੈਗਾ। ਭੁੱਖੇ ਤੇ ਆਏ ਬੈਠੀ ਸਾਰੀ ਜਨਤਾ, ਕੋਈ ਕਿਸੇ ਦੀ ਸੁਣਵਾਈ ਨਹੀਂ ਕੀ। ਅੱਛਾ। ਹਾਂਜੀ। ਜੇ ਜਿਨ੍ਹਾਂ ਨੇ ਪੰਚੀਆਂ ਸਰਪੰਚੀਆਂ ਲੜਨੀਆਂ ਨੇ ਉਹਨਾਂ ਦਾ ਇਹ ਹਾਲ ਹੈ, ਤਾਂ ਜਿਹੜੇ ਉਹ ਲੋਕ ਨੇ ਜਿਹੜੇ ਬਿਲਕੁਲ ਆਮ ਨੇ, ਤਾਂ ਉਹਨਾਂ ਦਾ ਕੀ ਹਾਲ ਹੋਊਗਾ? ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਜੀ।
ਇਹ ਸਰਕਾਰ ਕਹਿੰਦੀ ਇਹ ਬਦਲਾਅ ਹੋ ਰਿਹਾ ਹੁਣ। ਇਹ ਬਦਲਾਅ ਜਿਹੜਾ ਪੰਜਾਬ ਦਾ ਪੂਰੇ ਦੁਨੀਆ ਖੱਜਲ ਕੀਤੀ ਹੈ ਨਾ ਸਰਕਾਰ ਨੇ, ਇਹ ਬਦਲਾਅ ਹੀ ਹੋ ਰਿਹਾ ਵਾ। ਇਹਨੂੰ ਬਦਲਾਅ ਕਹਿੰਦੇ ਸਰਕਾਰ, ਕਹਿੰਦੇ ਬਦਲਾਅ ਹੋਊਗਾ, ਘਰ ਘਰ ਪੇਪਰ ਹੈ। ਇਹ ਬਦਲਾਅ ਹੋ ਰਿਹਾ ਜੀ। ਆ ਪੂਰਾ ਪਿੰਡ ਪੂਰੇ ਪੰਜਾਬ ਦੀ ਦੁਨੀਆ ਖੱਜਲ ਖਰਾਬੀ ਨਾ ਕੀਤੀ ਆ। ਇਹ ਬਦਲਾਅ ਆ, ਇਹ ਸਰਕਾਰ ਦਾ ਇਹ ਬਦਲਾਅ ਆ। ਬਾਕੀ ਤੁਸੀਂ ਖੁਦ ਦੇਖ ਰਹੇ ਕੀ ਹੁਣ ਸਿਆਣੇ ਵਿੱਚ ਬੰਦੇ ਵੀ ਹੋਰ ਵੀ ਲੋਕਾਂ ਨੂੰ ਅਟੈਕ ਹੋਣ ਨੂੰ ਫਿਰਦਾ, ਬਿਨਾਂ ਰੋਟੀਆਂ ਪਾਣੀ ਭੁੱਖਣ ਤੇ ਸਵੇਰ ਦੇ ਲੋਕ ਆ ਕੇ ਤੇ ਬੈਠੇ ਆ। ਪਰ ਇਹ ਦੇਖੋ ਕਿੰਨੀ ਖੱਜਲ ਖਰਾਬੀ ਹੋ ਰਹੀ ਆ। ਉਸ ਤੋਂ ਬਾਅਦ ਇਹਨਾਂ ਨੂੰ ਸਰਪੰਚ ਇਹ ਮੁੜ ਕੇ ਨਾ ਪੰਚਾਇਤਾਂ ਦੇ ਕੋਲ ਆ ਕੇ ਮਿਹਨਤਾਂ ਕਰਨੀਆਂ, ਉਹੀ ਪੰਚਾਇਤਾਂ ਖੱਜਲ ਕੀਤੀਆਂ ਹੋਈਆਂ ਇਹਨਾਂ ਨੇ। ਇਹ ਬਦਲਾਅ ਆ ਸਰਕਾਰ ਦਾ। ਠੀਕ ਹੈ ਜੀ। ਤੇ ਹੁਣ ਜਿੱਦਾਂ ਕਹਿੰਦੇ ਸੀ ਮਾਨ ਸਾਹਿਬ ਵੀ ਸਾਡੀ ਸਰਕਾਰ ਤਾਂ ਪਿੰਡਾਂ ਥਾਵਾਂ ਤੋਂ ਚੱਲੂਗੀ, ਸਾਨੂੰ ਰਗ ਰਗ ਦਾ ਪਤਾ ਕਿੱਦਾਂ ਚੱਲਦੀ ਹੈ, ਇਹ ਪਿੰਡਾਂ ਵਾਲੀ ਤਾਂ ਖੱਜਲ ਕੀਤੇ ਜਾ ਰਹੇ ਨੇ। ਭਾਜੀ ਇਹੀ ਤਾਂ ਗੱਲ ਆ। ਇਹ ਨਾ ਆਪਾਂ ਨੂੰ ਸਮਝ ਨਹੀਂ ਆਈ ਸੀ। ਉਹਦੇ ਕਹਿਣ ਦਾ ਮਤਲਬ ਇਹੀ ਸੀਗਾ, ਜਿਹੜੇ ਕਹਿੰਦੇ ਤੁਹਾਡੇ ਪਿੰਡਾਂ ਜਾ ਕੇ ਨਾ ਪੇਪਰ ਭਰਾਂਗੇ, ਉਹਦਾ ਮਤਲਬ ਇਹ ਸੀਗਾ ਕਿ ਤੁਸੀਂ ਸਾਨੂੰ ਵੋਟਾਂ ਪਾਓ, ਤੁਹਾਨੂੰ ਖੱਜਲ ਇੱਥੇ ਕਰਾਂਗੇ। ਅੱਛਾ, ਮਤਲਬ ਇਹ ਸੀ, ਰਿਐਲਿਟੀ ਆ ਗੱਲ। ਇਹ ਸੱਚ ਆ ਕਿ ਉਹਦਾ ਰੀਅਲ ਇੱਕ ਮਤਲਬ ਸੀ ਇਹ ਕਿ ਤੁਸੀਂ ਜਿਹੜਾ ਨਾ ਕਹਿੰਦੇ ਸੀ ਕਿ ਪਿੰਡਾਂ ਵਿੱਚ ਪੇਪਰ ਸਾਰੇ ਪਿੰਡਾਂ 'ਚ ਕੰਮ ਹੋਣਗੇ, ਪਿੰਡਾਂ 'ਚ ਨਹੀਂ ਕੰਮ ਨਹੀਂ, ਖੱਜਲ ਖਰਾਬੀ ਹੋਣੀ ਸੀ ਜਿਹੜੀ ਜੋ ਹੋ ਰਹੀ ਹੈ। ਤੇ ਤੁਸੀਂ ਕਿੰਨੇ ਵਜੇ ਤੋਂ ਖੜੇ ਹੋ ਬਾਈ? ਸਵੇਰ ਦੇ 10 ਵਜੇ ਤੋਂ ਇੱਥੇ ਖੜੇ। ਕਿਹੜਾ ਪਿੰਡ ਹੈ ਆਪਣਾ ਚਰਨਪੁਰ ਭੁੱਡੇ ਸਰਾਏ। ਅੱਛਾ ਜੀ। ਜਲੰਧਰ ਨਾਲ। ਤੇ ਹੁਣ ਕੀ ਲੱਗਦਾ ਤੁਹਾਡਾ ਕੁਝ ਹੋ ਜੂ? ਕਿਉਂਕਿ ਅੱਗੇ ਤਾਂ 2 ਛੁੱਟੀਆਂ ਆ ਗਈਆਂ, 1 ਦਿਨ ਰਹਿ ਗਿਆ ਬਸ। ਨਹੀਂ, ਛੁੱਟੀ ਹੋਣੀ ਨਹੀਂ ਚਾਹੀਦੀ, ਬਿਲਕੁਲ ਨਹੀਂ ਛੁੱਟੀ ਹੋਣੀ ਚਾਹੀਦੀ। ਜੋ ਜਿੰਨੀ ਦੁਨੀਆ ਖੜੀ ਸਾਰਿਆਂ ਦੇ ਕੰਮ ਮਸਲੇ ਹੱਲ ਹੋਣੇ ਚਾਹੀਦੇ ਆ। ਔਰ ਪਹਿਲੀ ਗੱਲ ਤਾਂ ਇਹ ਕਿ ਐਨਓਸੀ ਦਾ ਪ੍ਰੋਪਰ ਹੀ ਨਹੀਂ ਕੰਮ ਹੋ ਰਿਹਾ। ਉੱਪਰ ਐਨਓਸੀ ਬੰਦੇ ਪੂਰੇ ਨੇ ਵੈਸੇ ਜਿਹੜੇ ਅੱਗੇ ਹੋਣੇ ਚਾਹੀਦੇ ਰਿਟਰਨਿੰਗ ਆਫੀਸਰ ਦੇ ਨਾਲ। 8-9 ਅੰਦਰ ਬੰਦੇ ਬੈਠੇ ਆ, ਸਾਰੀ ਦੁਨੀਆ ਅੰਦਰ ਬੈਠੀ ਆ। ਪਰ ਕਹਿਣ ਦਾ ਮਤਲਬ ਬੰਦੇ ਏਸੀ ਲਾ ਕੇ ਬੈਠੇ, ਕੰਮ ਨਹੀਂ ਹੋ ਰਿਹਾ। ਅੱਛਾ, ਬਿਲਕੁਲ ਅੰਦਰ ਬੈਠੇ ਨਜ਼ਾਰੇ ਲੈਂਡ ਹੈ। ਭਾਜੀ 5 ਦਿਨ ਹੋ ਗਏ, 5 ਦਿਨ ਤੋਂ ਤੇ ਹੁਣ ਮਿਲਿਆ। ਦੇਖੋ ਹਜੇ ਫੇਰ ਪੇਪਰ ਹਜੇ ਬਣਾਉਣ ਵਾਲੇ ਆ। ਦੇਖ ਲਓ ਤੁਸੀਂ ਮਿਲੀ ਅਜੇ ਤੱਕ। ਇਹਨੂੰ ਖੋਲੋ ਫੇਰ, ਤੁਸੀਂ ਤਾਂ ਇਕੱਠੀ ਕਰ ਲਈ ਜੇ ਤਾਂ ਲੜਨੀ ਨਹੀਂ ਹੁੰਦੀ। 5 ਦਿਨਾਂ ਬਾਅਦ ਆ ਮਿਲੀ ਆ ਮਹਾਰਾਜ। 5 ਦਿਨ ਬਾਅਦ 5 ਦਿਨ ਹੋ ਗਏ ਖੱਜਲ ਹੁੰਦਿਆਂ ਨੂੰ ਜੀ। ਹਾਂਜੀ ਬਾਈ ਕੀ ਫ੍ਰੀ ਦਾ 25 ਰੁਪਏ ਜਿਹੜਾ ਵੀ ਉਹ 25 ਰੁਪਏ ਵਸੂਲੇ ਜਾ ਰਿਹਾ ਉੱਪਰਲੇ ਬੰਨੇ। 25 ਰੁਪਏ ਭਾਜੀ ਵਸੂਲੇ ਜਾ ਰਿਹਾ ਉੱਪਰਲੇ ਬੰਨੇ। ਬਜ਼ੁਰਗਾਂ ਦਾ ਹਾਲ ਦੇਖ ਲਓ ਤੁਸੀਂ, ਬਜ਼ੁਰਗਾਂ ਦੇ ਵੱਲ ਕੈਮਰਾ ਮਾਰ ਕੇ ਦੇਖ ਲਓ, ਉਹਨਾਂ ਦੇ ਸਵੇਰ ਤੋਂ ਭੁੱਖਣ ਭਾਣੇ ਵਿਚਾਰੇ ਬੈਠੇ। ਅੱਛਾ ਜੀ। ਹਾਂਜੀ ਕਿੰਨੇ ਵਜੇ ਦੇ ਆਏ? ਭਾਜੀ ਅਸੀਂ ਤੜਕੇ ਤੇ ਆਏ ਹਾਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸੋ ਇੱਧਰ ਦੇਖਦੇ ਆ ਹੋਰ ਮਹਿਲਾਵਾਂ ਵੀ ਖੜੀਆਂ ਨੇ। ਤੁਸੀਂ ਕਦੋਂ ਦੇ ਆਏ ਹੋ? ਅਸੀਂ 10 ਵਜੇ ਦੇ ਆਏ ਹਾਂ। ਕਿਹੜੇ ਪਿੰਡੋਂ ਆਏ? ਕੋਡੇ ਸਪਰਾਵਾ ਚੰਨਨਪੁਰ ਤੋਂ। ਹਾਂਜੀ, ਠੀਕ ਹੈ ਜੀ। ਸੋ ਦੇਖ ਸਕਦੇ ਹੋ ਬਹੁਤ ਦੂਰੋਂ ਦੂਰੋਂ ਲੋਕ ਆਏ ਹੋਏ ਨੇ। ਕੋਈ ਕਹਿ ਰਿਹਾ 10 ਵਜੇ ਦੇ ਆਏ, ਕੋਈ ਕਹਿ ਰਿਹਾ ਉਸ ਤੋਂ ਵੀ ਪਹਿਲਾਂ ਦੇ ਆਏ ਹੋਏ ਆ। ਕੰਮ ਕੋਈ ਨਹੀਂ ਹੋ ਰਿਹਾ ਉਹਨਾਂ ਦਾ ਇਹ ਕਹਿਣਾ। ਆਪਾਂ ਕੋਸ਼ਿਸ਼ ਕਰਦੇ ਆ ਕਿ ਅਫਸਰਾਂ ਦੇ ਕੋਲ ਵੀ ਜਾਈਏ, ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਤੋਂ ਜਾਣੀਏ ਕਿ ਜਿਹੜੇ ਲੋਕ ਬਾਹਰ ਖੜੇ ਨੇ ਉਹ ਤਰਾਈ ਕਿਉਂ ਕਰ ਰਹੇ ਨੇ। ਕਿ ਇਹਨਾਂ ਦੇ ਸਿਸਟਮ ਦੇ ਵਿੱਚ ਕੋਈ ਖਾਮੀ ਇਹਨਾਂ ਨੂੰ ਨਜ਼ਰ ਆ ਰਹੀ ਹੈ, ਜਾਂ ਫਿਰ ਪਿੱਛੋਂ ਹੀ ਕੋਈ ਦਿੱਕਤ ਹੈ, ਜਾਂ ਇਹਨਾਂ ਦੇ ਵੱਲੋਂ ਕਾਗਜ਼ ਪੂਰੇ ਨਹੀਂ ਦਿੱਤੇ ਜਾ ਰਹੇ। ਗੱਲਬਾਤ ਅਫਸਰਾਂ ਦੇ ਨਾਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ। ਕਿਹੜੇ ਪਿੰਡੋਂ ਆਏ ਹੋ ਬਾਈ? ਹਾਂਜੀ, ਕਬੂਲਪੁਰ ਤੋਂ ਆਏ ਜੀ। ਕਪੂਲਪੁਰ ਤੋਂ। ਹਾਂਜੀ। ਠੀਕ ਹੈ, ਤੁਹਾਨੂੰ ਐਨਓਸੀ ਵਗੈਰਾ ਮਿਲ ਗਈ ਹੈ ਜੋ ਤੁਸੀਂ ਲੈਣ ਆਏ ਸੀ? ਹਾਂਜੀ ਮਿਲ ਰਿਹਾ ਸਰ। ਕਿੰਨਾ ਸਮਾਂ ਲੱਗਾ? ਕਿੰਨੇ ਵਜੇ ਦੇ ਖੜੇ? ਤਕਰੀਬਨ ਸਾਨੂੰ ਘੰਟਾ ਕੁ ਹੋ ਗਿਆ ਨਾ। ਘੰਟੇ ਤੱਕ ਸਾਡੇ ਆ ਗਿਆ ਟਾਈਮ। ਘੰਟਾ ਹੋ ਗਿਆ ਤੁਹਾਨੂੰ ਆਇਆ ਨੂੰ, ਜਾਂ ਘੰਟੇ ਦੇ ਬਾਅਦ? ਐਨਓਸੀ ਅੰਦਰ ਜਮਾ ਕਰਾਈ, ਉਹ ਮਿਲਣ ਲੱਗ ਪਈ ਆ। ਅੱਛਾ ਜੀ, ਮਿਲਣ ਲੱਗ ਹਾਂ, ਗਏ। ਸਾਨੂੰ ਘੰਟੇ ਤੱਕ ਹੋ ਗਏ। ਸਾਨੂੰ ਇਹ ਜਿਹੜੇ ਬਾਕੀ ਲੋਕ ਖੜੇ ਨੇ ਕਹਿ ਰਹੇ ਨੇ ਸਵੇਰ ਦੇ ਖੱਜਲ ਹੋ ਰਹੇ ਆ। ਸਾਨੂੰ ਉਹਨਾਂ ਬਾਰੇ ਨਹੀਂ ਪਤਾ। ਅਸੀਂ ਤਾਂ ਆਪਣੇ ਵਕੀਲ ਸਾਹਿਬ ਤੋਂ ਕਰਾ ਕੇ ਜਦੋਂ ਅਸੀਂ ਤਾਂ ਕਰਾਈਆਂ, ਸਾਡੇ ਕਈ ਆ ਗਏ ਆ ਵਿੱਚੋਂ। ਅੱਛਾ ਜੀ, ਠੀਕ ਹੈ। ਬਹੁਤ ਟਾਈਮ ਲੱਗ ਗਿਆ ਸਾਨੂੰ। ਅੱਛਾ ਜੀ। 3-4 ਵਜੇ ਤਾਈਂ ਉਧਰੋਂ ਹੀ ਆਏ, ਫਿਰ ਇੱਥੇ ਜਮਾ ਕਰਾਏ। ਸਾਨੂੰ ਜਾਰੀ ਘੰਟਾ 1.5 ਘੰਟਾ ਹੀ ਹੋਇਆ, ਹਾਲੇ ਵੱਧ ਤੋਂ ਵੱਧ 2 ਘੰਟੇ ਹੋ ਗਏ ਹੁਣ। ਜਿਹੜੇ ਲੋਕ ਕਹਿ ਰਹੇ ਨੇ ਕਿ ਟਾਈਮ ਬਹੁਤ ਲਾਇਆ ਜਾ ਰਿਹਾ, ਤਾਂ ਕੀ ਟਾਈਮ ਲੱਗ ਗਿਆ ਹੋਗਾ, ਇਹ ਨਹੀਂ ਕਹਿ ਸਕਦੇ। ਨਹੀਂ ਆਪਾਂ ਕਿਸੇ ਦਾ ਨਹੀਂ ਕਹਿ ਸਕਦੇ। ਹਾਂਜੀ, ਰੱਛ ਵੀ ਦੇਖੋ ਕਿੰਨਾ ਹੈ। ਸਾਰਾ ਕੰਮ ਕਰਨਾ ਉਹ ਵੀ ਤਾਂ ਇਨਸਾਨ ਹੀ ਆ। ਹਾਂ, ਅੱਛਾ ਜੀ। ਤੇ ਫਿਰ ਕੀ ਹੋਇਆ ਜੇ ਟਾਈਮ ਥੋੜਾ ਲੱਗ ਵੀ ਆ ਤਾਂ ਕੋਈ ਗੱਲ ਨਹੀਂ। ਸਾਨੂੰ ਘੰਟਿਆਂ ਨਾਲ ਥੋੜੀ ਮਤਲਬ ਆ। ਜੇ ਅਸੀਂ ਘਰੋਂ ਇਲੈਕਸ਼ਨ ਲੜਨ ਆਏ ਆ ਨਾ, ਤਾਂ ਸਾਨੂੰ ਘੰਟਿਆਂ ਨਾਲ ਨਹੀਂ ਮਤਲਬ। ਅਸੀਂ ਜੇ ਘੰਟੇ ਹੁਣ ਦੇਖਾਂ ਤੇ 5 ਸਾਲ ਕਿੱਦਾਂ ਕੰਮ ਕਰਾਂਗੇ। ਠੀਕ ਹੈ, ਠੀਕ ਹੈ, ਬਹੁਤ ਚੰਗੀ ਗੱਲ ਹੈ। ਪਰ ਜਿਹੜੇ ਲੋਕ ਹੁਣ ਕਹਿ ਰਹੇ ਨੇ ਕਿ ਬਹੁਤ ਕਾਲੀ ਦੇ ਨਾਲ ਇਲੈਕਸ਼ਨ ਅਨਾਉਂਸ ਕਰ ਦਿੱਤੀਆਂ। ਇਹਨਾਂ ਦੇ ਵਿੱਚ ਇੰਨਾ ਮਤਲਬ ਹੋਣਾ ਚਾਹੀਦਾ, ਕੰਪੀਟੀਸ਼ਨ ਹੋਣਾ ਚਾਹੀਦਾ ਵੀ ਜੇ ਅਸੀਂ ਅੱਜ ਘੰਟੇ ਗਿਣਦੇ ਆ ਤਾਂ 5 ਸਾਲਾਂ ਲਈ ਕੀ ਕਰਾਂਗੇ। ਨਹੀਂ, ਉਹਨਾਂ ਦਾ ਕਹਿਣਾ ਕਿ ਵਿਤਕਰਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵਾਲੇ ਲੋਕ ਜਿਹੜੇ ਬੰਦੇ। ਨਹੀਂ, ਇਦਾਂ ਦਾ ਕੋਈ ਨਹੀਂ। ਹੁਣ ਜੇ ਉਹ ਆਮ ਪਾਰਟੀ ਵਾਲੇ, ਅਸੀਂ ਦੂਜੀ ਪਾਰਟੀ ਆ, ਸਾਨੂੰ ਕਿਉਂ ਹੋ ਗਿਆ ਕੰਮ ਘੰਟੇ 'ਚ? ਤੁਸੀਂ ਕਿਹੜੀ ਪਾਰਟੀ ਦਾ? ਅਸੀਂ ਕਾਂਗਰਸ ਨੂੰ ਬਲੌਕ ਕਰਦੇ ਆ ਜੀ। ਅੱਛਾ, ਸਾਡਾ ਘੰਟੇ 'ਚ ਕੰਮ ਹੋ ਗਿਆ। ਅੱਛਾ, ਇਹ ਕਹਿੰਦਾ ਮਤਲਬ ਇਦਾਂ ਨਹੀਂ, ਕੋਈ ਪਾਰਟੀ ਦਾ ਮਤਲਬ ਨਹੀਂ। ਤੁਸੀਂ ਕੰਮ ਜਿਹੜੇ ਫਾਈਲ ਵਗੈਰਾ ਤਿਆਰ ਕਰਕੇ ਉਹ ਬਾਹਰੋਂ ਵਕੀਲ ਤੋਂ ਤਿਆਰ ਕਰਵਾਈ ਸੀ? ਹਾਂਜੀ, ਬਾਹਰੋਂ ਕਰਕੇ ਤਾਂ ਅਸੀਂ ਜਮਾ ਇੱਥੇ ਕਰਾਈ, ਉਹ ਸਾਨੂੰ ਮਿਲ ਗਿਆ ਟਾਈਮ। ਹੋ ਸਕਦਾ ਫਿਰ ਐ ਮੰਨ ਲਈਏ ਵੀ ਹੋ ਸਕਦਾ ਇਹਨਾਂ ਦੇ ਕਾਗਜ਼ ਪੱਤਰੀ ਕਮੀ ਕੋਈ ਹੋਵੇ, ਉਹਦੇ ਕਰਕੇ ਟਾਈਮ। ਨਹੀਂ, ਸਾਡੇ ਕਾਗਜ਼ ਪ੍ਰੋਪਰ ਪੂਰੇ ਆ। ਇਹਨਾਂ ਲੋਕਾਂ ਦੇ ਇਹਨਾਂ ਦੇ ਵੀ ਕੋਈ ਹੋ ਸਕਦਾ ਆਬਜੈਕਸ਼ਨ ਹੋਵੇ ਨਾ। ਹਾਂ, ਇਹ ਹੋ ਸਕਦਾ, ਇਹ ਹੋ ਸਕਦਾ। ਚੰਗੀ ਗੱਲ ਤੁਸੀਂ ਕਹੀ ਆ ਵੀ ਜੇ 5 ਸਾਲ ਕਿੱਦਾਂ ਫਿਰ ਤੁਸੀਂ ਕੱਢੋਗੇ ਜੇਕਰ ਹੁਣੇ ਘੰਟਿਆਂ 'ਚ? ਹਾਂਜੀ, ਅਸੀਂ ਫਰੰਟ ਤੇ ਆ ਕੇ ਹੁਣੇ ਆ ਇੱਕ ਪਹਿਲੇ ਦਿਨ ਤੋਂ ਇਹੀ ਘੰਟੇ ਗਿਣਨ ਲੱਗੇ ਆ ਤੇ 5 ਸਾਲ ਕੰਮ ਵੀ ਕਰਨੇ, ਰਾਤਾਂ ਨੂੰ ਵੀ ਕਰਨੇ ਉੱਠ ਕੇ।
ਉਦੋਂ ਘੰਟੇ ਥੋੜੀ ਦੇਖਾਂਗੇ। ਜੇ ਰਾਤ ਨੂੰ ਸਾਨੂੰ ਕਿਤੇ ਫੋਨ ਆ ਗਿਆ ਵੀ ਸਾਡਾ ਕੰਮ ਕਰਨਾ, ਉੱਥੇ ਕਦੇ ਘੰਟਾ ਲੱਗਣਾ, 2 ਲੱਗਣੇ, 3 ਲੱਗਣੇ, 4 ਲੱਗਣੇ, ਇਹੀ ਰਾਤਾਂ ਵੀ ਲੱਗਣੀਆਂ। ਉਹ ਇਹ ਚੀਜ਼ਾਂ ਨੂੰ ਤਾਂ ਫੇਰ ਅਸੀਂ ਨਹੀਂ ਖੜੇ ਹੋ ਗਏ। ਫੇਰ ਆਪਣੇ ਪਿੰਡ ਲੈਵਲ ਤੇ ਆਪਾਂ ਵਿਕਾਸ ਕਿੱਦਾਂ ਕਰਾਂਗੇ? ਸਰਪੰਚੀ ਲੜਨੀ ਆ? ਨਹੀਂ ਜੀ, ਮੇਰਾ ਬ੍ਰਦਰ ਸਰਪੰਚੀ ਲੜ ਰਿਹਾ ਜੀ, ਮੈਂ ਉਹਨਾਂ ਦੇ ਮਤਲਬ ਬੈਕ ਤੇ ਆ ਜੀ। ਠੀਕ ਹੈ ਜੀ, ਬਹੁਤ ਚੰਗੀ ਠੀਕ ਹੈ, ਗੱਲ ਹੈ। ਹਾਂਜੀ। ਕਿਹੜਾ ਪਿੰਡ ਆ ਤੁਹਾਡਾ? ਮੇਰਾ ਕਬੂਲਪੁਰ ਦਾ ਜੀ। ਧੰਨਵਾਦ ਧੰਨਵਾਦ। ਸੋ ਦੇਖ ਰਹੇ ਹੋ ਵਿੱਚ ਲੋਕ ਉਹ ਵੀ ਨੇ ਜਿਨ੍ਹਾਂ ਦਾ ਕੰਮ ਜਲਦੀ ਹੋ ਗਿਆ। ਉਹ ਕਹਿ ਰਹੇ ਨੇ ਕਿ ਉਤਸ਼ਾਹ ਨਾਲ ਆਉਣਾ ਚਾਹੀਦਾ, ਉਤਸ਼ਾਹ ਦੇ ਨਾਲ ਸਾਰੇ ਕੰਮ ਕਰਵਾਉਣੇ ਚਾਹੀਦੇ ਨੇ ਭਾਈ। 5 ਸਾਲ ਕੱਢਣੇ ਨੇ।